ਅਸੀਂ ਸੰਤ ਰਵਿਦਾਸ ਦੀਆਂ ਯਾਦਾਂ ਦੀ ਪੜਚੋਲ ਕਰਨ ਲਈ ਇੰਡੀਆ ਦੇ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਵਾਰਾਣਸੀ ਗਏ। ਅਸੀਂ ਗੰਗਾ ਨਦੀ ਦੇ ਕਿਨਾਰੇ ਰਵਿਦਾਸ ਮੰਦਿਰ ਜਾ ਰਹੇ ਹਾਂ। नीचा ऊंचा करे मेरा गोविंद, काहू से न डरे। ऐसी लाल तुझ बिना कौन करे। नाम देव कबीर तिलोचन, सदना सैन तरे। ऐसी लाल तुझ बिना कौन करे। कहे रविदास सुनो ये संतो, ऐसी लाल तुझ बिना कौन करे। ਭਗਤ ਰਵਿਦਾਸ ਨੇ ਸਮਾਜਿਕ ਅਤੇ ਧਾਰਮਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਭਗਤ ਰਾਮਾਨੰਦ ਨੇ ਉਹਨਾਂ ਨੂੰ ਰੂਹਾਨੀਅਤ ਦੇ ਮਾਰਗ ਤੇ ਪਾਇਆ। ਭਗਤ ਰਵਿਦਾਸ ਦਾ ਜਨਮ ਸੰਨ 1414 ਨੂੰ ਮੋਚੀ ਪਰਿਵਾਰ ਵਿੱਚ ਹੋਇਆ, ਜਿਸ ਨੂੰ ਜਾਤ ਦੀ ਦਰਜਾਬੰਦੀ ਵਿੱਚ ਅਛੂਤ ਜਾਤ ਮੰਨਿਆ ਜਾਂਦਾ ਹੈ। ਅਸੀਂ ਹੁਣ ਵਾਰਾਣਸੀ ਦੇ ਗੋਵਰਧਨਪੁਰ ਇਲਾਕੇ ਵਿੱਚ ਭਗਤ ਰਵਿਦਾਸ ਦੇ ਜਨਮ ਸਥਾਨ ਮੰਦਿਰ ਜਾ ਰਹੇ ਹਾਂ। ਅੱਜ ਤੋਂ 645 ਸਾਲ ਪਹਿਲਾਂ ਇਸ ਪਾਵਨ ਪਵਿੱਤਰ ਧਰਤੀ ਤੇ ਜਗਤ ਗੁਰੂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਅਵਤਾਰ, ਸਤਿਕਾਰਯੋਗ ਪਿਤਾ ਸੰਤੋਖ ਦਾਸ ਜੀ, ਸਤਿਕਾਰਯੋਗ ਮਾਤਾ ਕਲਸਾ ਜੀ ਦੀ ਪਾਵਨ ਕੁੱਖ ਤੋਂ ਹੋਇਆ। ਭਗਤ ਰਵਿਦਾਸ ਸਾਰੀ ਜ਼ਿੰਦਗੀ ਜਾਤ ਦੇ ਖਾਤਮੇ ਲਈ ਸਰਗਰਮ ਰਹੇ। ਉਹਨਾਂ ਨੇ ਪੁਜਾਰੀ ਤਬਕੇ ਦੀ ਇਸ ਸੋਚ ਦਾ ਡਟ ਕੇ ਵਿਰੋਧ ਕੀਤਾ ਕਿ ਮਨੁੱਖ ਦੇ ਨਿਰੰਕਾਰ ਨਾਲ ਰਿਸ਼ਤੇ ਵਿੱਚ ਜਾਤ ਬੁਨਿਆਦੀ ਹਿੱਸਾ ਪਾਉਂਦੀ ਹੈ। नाम तेरो आसनो, नाम तेरो उर्सा, नाम तेरा केसर ले छुटकारे, नाम तेरो आरती मजन मुरारे, हरि के नाम बिना झूठे सगल प्रसार। इस तरह का रविदास जी का भाव था। तो ही मोही मोही तो ही अंतर कैसे, वैसी बात पर बोले कि आप में और मेरे में क्या अंतर है। आप जल तरंग है तो मैं जल तरंग का लहर हूँ। ਭਗਤ ਰਵਿਦਾਸ ਸਿਰਜਣਾ ਅਤੇ ਸਿਰਜਣਹਾਰ ਵਿੱਚ ਕੋਈ ਫਰਕ ਨਹੀਂ ਕਰਦੇ। ਉਹ ਸਮੁੱਚੀ ਮਨੁੱਖਾ ਨਸਲ ਨੂੰ ਇੱਕ ਮੰਨਦੇ ਹਨ। चाहूँ ऐसा राज में मिले सबन को अन्न, छोटे बड़े सम रहें, रविदास रहें प्रसन्न। जब सारे संसार के लोग एक समान रहेंगे, ऐसा उन्होंने चाह रहे थे कि हमारा राज, हमारे लोग हमेशा प्रफुल्लित रहें और अग्रसर होते हुए शिक्षा के माध्यम से आगे बढ़ते रहें। ਜਜ਼ਬਾਤੀ ਬੌਧ ਦਾ ਮਤਲਬ ਸਚੇਤ ਤੌਰ ਉੱਤੇ ਚੇਤਨ ਰਹਿਣਾ, ਜਜ਼ਬਾਤ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਕਾਬੂ ਕਰਨਾ ਹੈ ਤਾਂ ਜੋ ਦੂਜਿਆਂ ਦੇ ਜਜ਼ਬਾਤ ਨੂੰ ਸਮਝਿਆ ਜਾ ਸਕੇ ਅਤੇ ਇਤਫਾਕ ਵਾਲਾ ਮਾਹੌਲ ਪੈਦਾ ਹੋ ਸਕੇ। ਸੰਤ ਰਵਿਦਾਸ ਸਲਾਹ ਦਿੰਦੇ ਹਨ ਕਿ ਹੇ ਚਿੱਤ, ਤੂੰ ਚੇਤ ਹੋ ਜਾ ਅਤੇ ਚੇਤਨ ਹੋਣ ਬਾਰੇ ਵਿਚਾਰ ਕਰ, ਜੋ ਤੇਰੇ ਆਪੇ ਬਾਰੇ ਵੀ ਹੋਵੇ ਅਤੇ ਸਮਾਜ ਬਾਰੇ ਵੀ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪਣੇ ਅਨੇਕ ਸ਼ਬਦਾਂ ਵਿੱਚੋਂ ਇੱਕ ਸ਼ਬਦ ਵਿੱਚ ਸੰਤ ਰਵਿਦਾਸ ਮਨੁੱਖ ਨੂੰ ਅਚੇਤ ਤੋਂ ਸਚੇਤ ਹੋਣ ਲਈ ਹਲਾਸ਼ੇਰੀ ਦਿੰਦੇ ਹਨ ਤਾਂ ਜੋ ਉਹ ਮੁਕਤੀ ਹਾਸਲ ਕਰ ਸਕੇ। रे चित चेत चेत अजैत, काहे न बाल्मीकि देख,
किस जात ते केह पद हमरे राम भगत विषेख अजमल पिंगला लुभत कुंचर गए हर के पास ऐसे दूर मत निस्तर तू क्यों न तरे रविदास ਭਗਤ ਰਵਿਦਾਸ ਦੀ ਸੋਭਾ ਹੋਈ ਤਾਂ ਅਸ਼ਰਾਫ ਜਮਾਤ ਅਤੇ ਸ਼ਾਹੀ ਪਰਿਵਾਰਾਂ ਦੇ ਜੀ ਵੀ ਉਹਨਾਂ ਦੇ ਸ਼ਰਧਾਲੂ ਹੋ ਗਏ। ਭਗਤ ਰਵਿਦਾਸ ਅਤੇ ਗੁਰੂ ਨਾਨਕ ਦੀ ਮੁਲਾਕਾਤ ਦੀ ਕੋਈ ਗਵਾਹੀ ਨਹੀਂ ਮਿਲਦੀ, ਪਰ ਉਹਨਾਂ ਦੋਵਾਂ ਵਿੱਚ ਬੇਖੌਫ ਹੋਣ ਦੀ ਰਮਜ਼ ਸਾਂਝੀ ਹੈ। ਦੋਵਾਂ ਨੇ ਨਾ ਇਨਸਾਫੀ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਭਗਤ ਰਵਿਦਾਸ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ। ਪੰਜਾਬ ਵਿੱਚ ਭਗਤ ਰਵਿਦਾਸ ਦੇ ਪੈਰੋਕਾਰ ਗੁਰੂ ਨਾਨਕ ਨਾਲ ਨੇੜਿਓਂ ਜੁੜੇ ਹੋਏ ਹਨ। ਇਤਿਹਾਸਿਕ ਤੌਰ ਉੱਤੇ ਉਹ ਆਪਣੀ ਇਬਾਦਤਗਾਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ। ਅਸੀਂ ਆਪਣੀ ਪੜਤਾਲ ਦੌਰਾਨ ਦੇਖਿਆ ਕਿ ਹੁਣ ਇਸ ਦਸਤੂਰ ਵਿੱਚ ਖੋਰ ਪੈਣ ਲੱਗੀ ਹੈ। ਵੱਖ-ਵੱਖ ਬਰਾਦਰੀਆਂ ਵਿੱਚ ਵੰਡੀਆਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਤਫਾਕ ਪਸੰਦ ਸੰਵਾਦ ਅਤੇ ਆਤਮ ਪੜਚੋਲ ਦੀ ਗੈਰ ਹਾਜ਼ਰੀ ਵਿੱਚ ਅਸੀਂ ਗੁਰੂ ਨਾਨਕ ਅਤੇ ਭਗਤ ਰਵਿਦਾਸ ਵਾਲੇ ਏਕਤਾ ਦੇ ਸੁਨੇਹੇ ਦੀ ਸਹੀ ਪਾਲਣਾ ਕਰਨ ਤੋਂ ਖੁੰਝ ਗਏ ਹਾਂ, ਜਿਸ ਦਾ ਉਹਨਾਂ ਨੇ ਹਕੀਕੀ ਵਿੱਚ ਪਾਲਣ ਕੀਤਾ ਸੀ। ਸ਼ਬਦ ਗਿਆਨ ਸਾਂਝਾ ਕਰਨ ਲਈ ਸੰਵਾਦ ਦੀ ਸਵਾਰੀ ਹੈ, ਜਿਸ ਦੀ ਬੁਨਿਆਦ ਉੱਤੇ ਆਤਮ ਪੜਚੋਲ ਰਾਹੀਂ ਨਾਮ ਵਿਵੇਕ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਸ਼ਬਦ ਅਤੇ ਨਾਮ ਤੋਂ ਬਿਨਾਂ ਵਹਿਦਤ ਦੀ ਥਾਂ ਨਹੀਂ ਪਾਈ ਜਾ ਸਕਦੀ ਅਤੇ ਦੁਐਤ ਦੇ ਕਲੇਸ਼ ਵਿੱਚ ਸਮਾਜ ਵਿਗਾੜ ਦੇ ਰਾਹ ਪੈ ਜਾਂਦਾ ਹੈ। नाम बिना जग रो